India's oil buying stint has been a driving factor in prolonging of the Russian-Ukraine war and has ensured Putin is still in office. मैं already उन्होंने explain कर दिता है कि भी इंडिया ने UN Security Council च भी जनरल असैंबली च भी और उन्हों का ऑयल भी खरीदते रहे, इसलिए पुतिन अज भी जे ताकत दे विच है तो ये इंडिया फैक्टर का बहुत बड़ा रोल है. US has time and again used as its leverage Taiwan issue to hit back as China if needed, keeping China engaged and which has worked well for US and its allies. ਹੁਣ ਚਾਈਨਾ ਦਾ ਪ੍ਰੈਜ਼ੀਡੈਂਟ ਵੀ ਆਇਆ ਅਮਰੀਕਾ 'ਚ ਔਰ ਸਬੰਧ ਜਿਹੜੇ ਨੇ ਪਹਿਲਾਂ ਵਾਂਗ ਬਿਟਰ ਨਹੀਂ ਨੇ. ਸੋ ਇਹਦਾ ਮਤਲਬ ਇਹ ਹੈ ਕਿ ਵੀ ਜਿਹੜਾ ਚਾਈਨਾ ਖੁੱਲ੍ਹ ਕੇ ਰਸ਼ੀਆ ਵੱਲ ਜਾ ਰਿਹਾ ਸੀ ਉਹਨੂੰ ਵੀ ਅਮਰੀਕਾ ਨੇ ਰੀਐਨਗੇਜ ਕਰਕੇ ਅੰਡਰ ਚੈੱਕ ਕੀਤਾ. ਇਸ ਦੇ ਚਲਦੇ ਇੰਸਟੈਡ UAE played host to Russian oligarchs and its real estate has thrived on inflows of oil and gold from Russia. ਇਹ UAE ਨੇ ਰਸ਼ੀਆ ਦੇ ਜਿਹੜੇ ਓਲੀਗਾਰਕ ਨੇ ਜਿਹੜੇ ਨੌਵਰਿਸ਼ ਬਣੇ ਹੋਏ ਲੁੱਟਮਾਰ ਕਰਕੇ ਅਮੀਰ ਲੋਕ ਉਹਨਾਂ ਲਈ ਦਰਵਾਜ਼ਾ ਖੋਲ੍ਹਿਆ ਔਰ ਬਹੁਤ ਸਾਰਾ ਜਿਹੜਾ ਹੈ ਉਹ ਆਇਲ ਔਰ ਗੋਲਡ ਰਸ਼ੀਆ ਦਾ UAE 'ਚ ਆਇਆ. ਭਾਵੇਂ ਉਹਨਾਂ ਦੀ ਖੁਸ਼ਹਾਲੀ ਹੋਈ ਪਰ ਅਮਰੀਕਾ ਨਾਲ ਉਹਨਾਂ ਨੇ ਡਬਲ ਕ੍ਰਾਸ ਕੀਤਾ. That anyone found complacent of any unlawful activity that helps Russia or a country that has supported Russia war efforts will be targeted. ਅੱਜ ਉਹ ਹੁਣ ਸਿੱਖ ਇਸ਼ੂ ਤੇ ਅਮਰੀਕਾ ਨੇ ਦੋਵੇਂ ਬਾਹਾਂ ਨੂੜ ਦਿੱਤੀਆਂ ਨੇ ਪਿੱਠ ਪਿੱਛੇ. ਇਹ ਮੈਸੇਜ ਵੀ ਦਿੱਤਾ ਹੈ ਕਿ ਵੀ ਇਹ ਤੁਹਾਨੂੰ ਜਵਾਬ ਦੇ ਬਣਾਇਆ ਜਾਏਗਾ. ਨੈਕਸਟ ਇਨ ਲਾਈਨ ਵਿਲ ਬੀ ਇੰਡੀਅਨ ਕਾਰਪੋਰੇਟ ਹਾਊਸਿਸ that have made UAE their hub of financial activity. India's External Affairs Minister has visited South America over past few months to strike new deals for oil imports and other products to accelerate trade at America's behest. Most likely कि ਹੁਣ ਇਹ ਮੀਨਾਕਸ਼ੀ ਲੇਖੀ ਜਿਹੜੀ ਹੈ ਡਿਪਟੀ ਹੈ ਨੰਬਰ 2 ਸਟੇਟ ਮਿਨਿਸਟਰ ਹੈ ਜਿਹੜੀ ਹੈ ਫੋਰਨ ਅਫੇਅਰਸ ਦੀ, ਉਹ ਸਾਊਥ ਅਮਰੀਕਾ 'ਚ ਵਿਜ਼ਿਟ ਕਰ ਰਹੀ ਹੈ ਆਇਲ ਡੀਲ ਸਟ੍ਰਾਈਕਸ ਕਰਨ ਲਈ. ਉਹਨਾਂ ਨੇ ਕਿਹਾ ਅਮਰੀਕਾ ਦੇ ਕਹਿਣ 'ਤੇ ਹੀ ਕਰ ਰਹੀ ਹੈ. ਇੰਡੀਆ ਵਿਲ ਬੀ ਆਈਸੋਲੇਟਡ ਗ੍ਰੈਜੂਅਲੀ. ਇੰਡੀਆ ਇਸ ਰਸਤੇ ਜਾਏ ਉਸ ਰਸਤੇ ਜਾਏ ਪਰ ਇਸ ਦਾ ਰਸਤੇ 'ਚ ਹੁਣ ਕੰਢੇ ਹੀ ਨੇ ਔਰ ਇਹ ਆਈਸੋਲੇਟ ਹੋਏਗਾ. ਡਿਸਰਪਟ ਰਸ਼ੀਆਜ਼ ਫਾਈਨੈਂਸ਼ੀਅਲ ਸਪਲਾਈ ਚੇਨ ਕਿ ਵੀ ਇਹ ਇੰਡੀਆ ਦੀ ਬਾਂਹ ਮਰੋੜ ਕੇ ਇਹਨੂੰ ਡਿਸਰਪਟ ਕਰਨਾ. If India does not tread the path as suggested, target it with a trade embargo and declare it a rogue state. कि जे इंडिया ने चिड़पिड़ की तो फिर यह है कि भी ये व्यापारक सैंक्शनस लाओ लगनगियां और इनू रोग स्टेट लाने जाएगा. America has to live up to its core values and principles irrespective of trade and set a precedent on transnational repression to deter any further attempts from rogue nations. It can be concluded on this basis that buying Russian oil has proved a geopolitical blunder which India will go on to regret for times immemorial. कि भी ये बड़ा बलंडर किया रशियन ऑयल बाय करके जिहदे लई भारत जिहड़ा टिल एटर्निटी पछताउंदा रहेगा. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਸਾਡੇ ਵੀਰ ਸਰਦਾਰ ਸਵਿੰਦਰ ਸਿੰਘ ਥੰਦ ਜੀ ਨੇ ਅਜੋਕੇ ਘਟਨਾਕ੍ਰਮ ਸੰਬੰਧੀ ਆਪਣੀ ਲਿਖਤ ਜਿਹੜੀ ਉਹ ਭੇਜੀ ਹੈ ਔਰ ਉਹਨਾਂ ਅਨੁਸਾਰ ਵੈਸਟ ਵੱਲੋਂ ਸਿੱਖ ਇਸ਼ੂ ਨੂੰ ਇਸਤੇਮਾਲ ਕਰਕੇ ਭਾਰਤ ਨੂੰ ਉਸ ਦੀ ਰੂਸ ਸੰਬੰਧੀ ਨੀਤੀ ਨੂੰ ਪਲਟਣ ਦਾ ਦਬਾਅ ਜਿਹੜਾ ਉਹ ਬਣਾਇਆ ਜਾ ਰਿਹਾ ਅਤੇ ਇਸ ਨਾਲ ਖਾਲਸਾ ਰੈਫਰੈਂਡਮ ਨੂੰ ਵੀ ਵੱਡਾ ਹੁੰਗਾਰਾ ਮਿਲ ਰਿਹਾ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਯੂਕੇ ਤੋਂ ਸਰਦਾਰ ਸਵਿੰਦਰ ਸਿੰਘ ਥੰਦ ਦੀ ਸਿੱਖ ਚਿੰਤਕ ਵੀ ਨੇ, ਬੜੇ ਜ਼ਬਰਦਸਤ ਐਨਾਲਿਸਟ ਨੇ ਜੀ ਔਰ ਉਹਨਾਂ ਦੀਆਂ ਲਿਖਤਾਂ ਅਸੀਂ ਆਲਮੋਸਟ ਬਿਨਾਂ ਕੋਈ ਐਡੀਟਿੰਗ ਕੀਤਿਆਂ ਡਿਸਕਸ ਕਰਦੇ ਹਾਂ. ਸਾਡੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤੀਆਂ ਜਾਂਦੀਆਂ ਨੇ. ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਕੋਈ ਲਿਖਤ ਨਹੀਂ ਸੀ ਆਈ ਤੇ ਮੈਂ ਫਿਕਰਮੰਦ ਸੀ. ਪਹਿਲੇ ਤੇ ਫਿਕਰਮੰਦੀ ਸੀ ਵੀ ਉਹਨਾਂ ਦੀ ਸਿਹਤ ਠੀਕ ਹੋਏ, ਦੂਸਰੀ ਸੀ ਵੀ ਕਿਤੇ ਨਾਰਾਜ਼ ਤਾਂ ਨਹੀਂ ਹੋ ਗਿਆ ਕਿ ਵੀ ਅਸੀਂ ਸ਼ਾਇਦ ਉਹਨਾਂ ਦੀ ਕਿਸੇ ਲਿਖਤ ਨਾਲ ਇਨਸਾਫ ਨਾ ਕੀਤਾ ਹੋਵੇ. ਪਰ ਅੱਜ ਹੀ ਉਹਨਾਂ ਦੀ ਲਿਖਤ ਆਈ ਹੈ ਔਰ ਕਿਉਂਕਿ ਅਸੀਂ ਆਲਰੇਡੀ ਪਿਛਲੇ ਸੈਗਮੈਂਟ ਦੇ ਵਿੱਚ ਦਾ ਇਕੋਨੋਮਿਸਟ ਕਿ ਵੀ ਉਹ ਕਿਵੇਂ ਨਿਕਲੇਗਾ ਇੰਡੀਆ ਇਹ ਸਾਰੇ 'ਚੋਂ ਗਿਗਲ ਆਊਟ ਹੋਏਗਾ ਇਹਨੂੰ ਵੀ ਡਿਸਕਸ ਕੀਤਾ ਹੈ. ਬਾਕੀ ਆਪਸ਼ਨਸ ਵੀ ਡਿਸਕਸ ਹੋ ਰਹੀਆਂ
ਤੇ ਇਹ ਵੀ ਕਿ ਵੈਸਟ ਦਾ ਇਨ ਜਨਰਲ ਔਰ ਅਮਰੀਕਾ ਦਾ ਇਨ ਪਾਰਟਿਕੂਲਰ ਜਿਹੜਾ ਇਸ ਇਸ਼ੂ ਦੇ ਉੱਤੇ ਇੰਨਾ ਦਬਾਅ ਭਾਰਤ ਤੇ ਬਣਾਉਣਾ ਜਾਂ ਇੰਟਰਸਟ ਹੈ, ਇਹਨਾਂ ਦੇ ਆਪਣੇ ਕੀ ਇੰਟਰਸਟ ਹੋ ਸਕਦੇ ਨੇ ਔਰ ਇਹ ਲੌਂਗ ਟਰਮ ਸਾਡੇ ਲਈ ਕਿੰਨਾ ਹਿਤਕਾਰੀ ਜਾਂ ਗੁਣਕਾਰੀ ਹੋਏਗਾ ਜਾਂ ਸਿਆਸੀ ਸਾਨੂੰ ਕੀ ਫਾਇਦਾ ਹੋਏਗਾ। ਉਹਨਾਂ ਦੀ ਲਿਖਤ ਥੋੜ੍ਹੀ ਜਿਹੀ ਲੰਮੀ ਹੈ, ਮੈਂ ਦੇਖਾਂਗਾ ਕਿ ਭਾਈ ਉਹਨੂੰ ਜਿੰਨੀ ਵੱਧ ਤੋਂ ਵੱਧ ਐਡਜਸਟ ਹੋ ਸਕੇ। ਔਰ ਉਹਨਾਂ ਨੇ ਜਿਹੜਾ ਹੈਡਲਾਈਨ ਹੀ ਦਿੱਤਾ ਹੈ, Sikhs have provided West a major breakthrough to counter India's stint of Russian oil and how India's actions have augmented the Khalistan referendum movement। ਅਸੀਂ ਡਿਸਕਸ ਕੀਤਾ ਹੈ ਕਿ ਉਹ ਜਿਹੜਾ ਮੋਦੀ ਦੇ ਡਿਫੈਂਸ ਦੇ ਉੱਤੇ ਜੇ ਕੋਈ ਆਇਆ ਤੇ ਪੁਤਿਨ ਉਹਨੇ ਕੱਲ੍ਹ ਹੀ ਕਿਹਾ ਜੀ ਮੋਦੀ ਬਹੁਤ ਪਾਵਰਫੁਲ ਬੰਦਾ, ਉਹ ਇੰਟੀਮੀਡੇਟ ਨਹੀਂ ਹੁੰਦਾ ਕਦੇ ਵੀ, ਆਪਣੇ ਨੈਸ਼ਨਲ ਇੰਟਰਸਟ ਔਰ ਦੂਸਰਿਆਂ ਤੋਂ ਜ਼ਬਰਦਸਤ ਲੀਡਰ। ਸੋ ਹੁਣ ਜ਼ਾਹਰ ਹੈ ਕਿ ਵੀ ਉਹ ਜਿਹੜਾ ਉਹਨੂੰ ਕਹਿੰਦਾ ਵੀ ਆ ਜਾ ਮੇਰੀ ਗੋਦੀ ਤੇ ਵਾਪਸ। ਹੁਣ ਇਹ ਇਸ ਪਾਰਟ ਨੂੰ ਇਹਨਾਂ ਨੇ ਵੀ ਇਸ ਐਂਗਲ ਤੋਂ ਦੇਖਿਆ ਕਿ ਵੀ ਇਹ ਜਿਹੜਾ ਅਮਰੀਕਾ ਔਰ ਵੈਸਟ ਯੂਕਰੇਨ ਦੇ ਮੁੱਦੇ ਤੇ ਤਾਂ ਜੋ ਇੰਡੀਆ ਨੇ ਕੀਤਾ ਹੀ ਕੀਤਾ UN ਸਿਕਿਉਰਿਟੀ ਕਾਉਂਸਲ 'ਚ ਜਾਂ ਜਨਰਲ ਅਸੈਂਬਲੀ 'ਚ, ਪਰ ਜਿਹੜਾ ਉਹਨੇ ਬਿਲਕੁਲ ਜਿਹੜੀਆਂ ਸੈਂਕਸ਼ਨਸ ਆਰਥਿਕ ਪਾਬੰਦੀਆਂ ਰਸ਼ੀਆ ਦੇ ਉੱਤੇ ਲਾਈਆਂ ਗਈਆਂ ਸੀ ਅਮਰੀਕਾ ਵੱਲੋਂ ਵੈਸਟ ਵੱਲੋਂ, ਉਹਨੂੰ ਬੇਪਰਭਾਵੇ ਕਰਨ ਦੇ ਵਿੱਚ ਇੰਡੀਆ ਦਾ ਵੱਡਾ ਰੋਲ ਹੈ ਕਿਉਂਕਿ ਇੰਡੀਆ ਨੇ 300 ਗੁਣਾ ਜ਼ਿਆਦਾ ਤੇਲ ਖਰੀਦਿਆ। ਇਹ ਨਹੀਂ ਵੀ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ, ਚਾਈਨਾ ਨੇ ਵੀ ਖਰੀਦਿਆ, ਪਰ ਇੰਡੀਆ ਨੇ ਉਹਨੂੰ ਰੀਪ੍ਰੋਸੈਸ ਜਾਂ ਦੂਜਾ ਕਰਕੇ ਵਾਪਸ ਯੂਰਪ ਦੇ ਮਾਰਕੀਟ ਦੇ ਵਿੱਚ ਵੇਚਿਆ, ਪ੍ਰੋਫਿਟ ਵੀ ਬਣਾਇਆ। ਲੇਕਿਨ ਜੋ ਰਸ਼ੀਆ ਨੂੰ ਤਾਂ ਰਾਦਰ ਉਹਦੀ ਇਹਨਾਂ 2 ਸਾਲਾਂ ਜਦੋਂ ਦਾ ਯੂਕਰੇਨ ਦਾ ਹੋਇਆ ਉਹਨਾਂ ਦੀ ਇਕਨੋਮੀ ਤਾਂ ਬੂਮ ਹੋਈ। ਨਤੀਜਾ ਇਹ ਹੈ ਵੀ ਯੂਕਰੇਨੀਅਨ ਵਾਰ ਲੂਜ਼ਿੰਗ। ਹੁਣ ਅੱਜ ਜਦੋਂ US ਸੈਨੇਟ ਨੇ ਜਿਹੜਾ ਪਤਾ ਨਹੀਂ ਕਿੰਨੇ $100 ਬਿਲੀਅਨ 100 ਜਾਂ $110 ਬਿਲੀਅਨ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਸੀ ਕਿ ਭਾਈ ਦਿਓ ਯੂਕਰੇਨ ਨੂੰ ਵੀ ਔਰ ਇਜ਼ਰਾਈਲ ਨੂੰ ਵੀ ਵਾਰ ਐਫਰਟ ਦੇ ਥੱਲੇ, ਤੇ ਉਹ ਬਲੌਕ ਕਰਤਾ। ਉਹਨਾਂ ਨੇ ਕਿਹਾ ਜੀ ਬਾਰਡਰ ਪੈਟਰੋਲ ਦਾ ਜਿਹੜਾ ਕੋਈ ਰਿਪਬਲਿਕਨਸ ਦਾ ਕੰਸਰਨ ਹੈ, ਵੋਟਿੰਗ ਵੀ ਹੋਈ ਉਹ 51-49 ਦੇ ਥੱਲੇ, ਔਰ ਬਾਈਡਨ ਨੇ ਕਿਹਾ ਜੀ ਇਹ ਦਿਸ ਇਜ਼ ਅ ਗਿਫਟ ਟੂ ਪੁਤਿਨ। ਤੇ ਉਹ ਜ਼ੈਲੈਂਸਕੀ ਪਹਿਲਾਂ ਹੀ ਚੀਕਾਂ ਮਾਰ ਰਿਹਾ ਵੀ ਮੈਨੂੰ ਤੁਸੀਂ ਮਰਵਾਤਾ, ਪੈਸੇ ਤੁਸੀਂ ਦੇ ਨਹੀਂ ਰਹੇ, ਰਸ਼ੀਆ ਹਾਵੀ ਹੋ ਰਿਹਾ। ਸੋ ਇਸ ਸਭ ਦੇ ਚੱਲਦਿਆਂ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਭਾਰਤ ਸਾਥ ਦਿੰਦਾ ਇਹਨਾਂ ਦਾ ਔਰ ਇਸ ਤਰੀਕੇ ਨਾਲ ਜਿਹੜਾ ਉਹ ਆਇਲ ਨਾ ਖਰੀਦਦਾ ਤੇ ਉਹਨੂੰ ਵੀ ਅੱਗੋਂ ਤਸਕਰੀ ਕਰਕੇ ਉਹਨੂੰ ਰਿਫਾਈਨਮੈਂਟ ਦੇ ਨਾਂ ਥੱਲੇ ਵਾਪਸ ਨਾ ਵੇਚਦਾ ਤੇ ਰਸ਼ੀਆ ਜਿਹੜਾ ਉਸ ਦੀ ਪੋਜੀਸ਼ਨ ਕਮਜ਼ੋਰ ਹੋਣੀ ਸੀ ਔਰ ਉਹ ਬਕਲ ਕਰ ਸਕਦਾ ਸੀ ਅੰਡਰ ਪ੍ਰੈਸ਼ਰ। ਸੋ ਹੁਣ ਮੈਂ ਉਹਨਾਂ ਦੀ ਲਿਖਤ ਵੱਲ ਸਿੱਧਾ ਜਾ ਰਿਹਾ। ਉਹਨਾਂ ਨੇ ਕਿਹਾ ਵੈਨ ਰਸ਼ੀਆ ਅਟੈਕਡ Ukraine's sovereignty in February 2022, India abstained from challenging Russia's aggression at the UN. Further, India started buying up Urals crude after the invasion of Ukraine, irking Western and European powers. India for once appeared to be on the winning streak without any hurdles. India's oil buying stint has been a driving factor in prolonging of the Russian-Ukraine war and has ensured Putin is still in office. मैं already ਉਹਨੂੰ explain ਕਰ ਦਿੱਤਾ ਹੈ ਕਿ ਵੀ ਇੰਡੀਆ ਨੇ UN ਸਿਕਿਉਰਿਟੀ ਕਾਉਂਸਲ 'ਚ ਵੀ ਜਨਰਲ ਅਸੈਂਬਲੀ 'ਚ ਵੀ ਔਰ ਉਹਨਾਂ ਦਾ ਆਇਲ ਵੀ ਖਰੀਦਦੇ ਰਹੇ। ਇਸ ਲਈ ਪੁਤਿਨ ਅੱਜ ਵੀ ਜੇ ਤਾਕਤ ਦੇ ਵਿੱਚ ਹੈ ਤੇ ਇਹ ਇੰਡੀਆ ਫੈਕਟਰ ਦਾ ਬਹੁਤ ਵੱਡਾ ਰੋਲ ਹੈ। A prominent aspect in Western politics and diplomacy is observing such events very carefully from the sidelines and then reacting when the time is ripe, contrary to the knee-jerk reaction we are accustomed to in Southeast Asian politics, botched up Balakot strike to be precise। ਉਹਨਾਂ ਨੇ ਕਿਹਾ ਜੀ ਸਾਡੇ ਖਿੱਤੇ 'ਚ ਤਾਂ ਅਸੀਂ ਕਿਸੇ ਵੀ ਇਸ਼ੂ ਦੇ ਉੱਤੇ knee-jerk ਹੁੰਦਾ ਰਾਈਟ ਹੋਵੇ, ਜਿਵੇਂ ਇੰਡੀਆ ਨੇ ਬਾਲਾਕੋਟ ਦਾ ਡਰਾਮਾ ਕਰਦੇ, ਪਰ ਇਹ ਵੈਸਟਰਨ ਜਿਹੜੇ ਨੇ ਕਿਸੇ ਸਿਚੁਏਸ਼ਨ ਤੇ ਇਸ ਕਿਸਮ ਦੇ ਰਿਐਕਸ਼ਨ ਦੀ ਥਾਂ ਇਹ ਆਬਜ਼ਰਵ ਕਰਦੇ ਨੇ ਤੇ ਫਿਰ ਐ ਠੀਕ ਟਾਈਮ ਤੇ ਜਿਹੜਾ ਤੀਰ ਖਿੱਚ ਕੇ ਮਾਰਦੇ ਨੇ ਜਿਹੜਾ ਨਿਸ਼ਾਨੇ ਤੇ ਲੱਗੇ। By start of 2023, same time when Pai Amritpal Singh's popularity was making waves across India, Western countries started closely monitoring India's oil import pattern. India making payments to Russia for its oil transactions became contentious and pivotal for the West to target if Russian economy was to be disrupted. Russia, facing heavy Western sanctions, has been using 3 countries, China, India and UAE, for its financial undertaking,
which I have discussed earlier too। ਉਹਨਾਂ ਨੇ ਕਿਹਾ ਜੀ ਵੀ 3 ਮੁਲਕਾਂ ਨੇ ਰਸ਼ੀਆ ਨੂੰ ਇਸ ਸਾਗਰ ਦੇ ਵਿੱਚ ਡੁੱਬਣ ਤੋਂ ਬਚਾਇਆ। ਉਹ ਸੀ ਚਾਈਨਾ, ਇੰਡੀਆ ਔਰ UAE, ਕਿਉਂਕਿ ਉਹਨਾਂ ਨੇ ਉਹਨਾਂ ਦਾ ਆਇਲ ਖਰੀਦਿਆ, ਇੰਡੀਆ ਨੇ ਤਾਂ ਫਰਦਰ ਉਹਨੂੰ ਪ੍ਰੋਸੈਸ ਕਰਕੇ ਵੇਚਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਜਿਹੜਾ ਅਮਰੀਕਾ ਦਾ ਏਮ ਸੀ, ਫਾਈਨੈਂਸ਼ੀਅਲ ਟਾਈਮਸ ਦੀ ਹੈਡਲਾਈਨ ਸੀ, US aims to halve Russia's energy revenues by 2030, say official। ਕਿ ਅਮਰੀਕਾ ਨੇ ਦਾ ਤਾਂ ਟਾਰਗੇਟ ਸੀ ਕਿ ਵੀ 2030 ਤੱਕ ਪਹੁੰਚਦੇ ਆ ਜਿਹੜੀ ਰਸ਼ੀਆ ਦੀ ਐਨਰਜੀ ਸਪਲਾਈ ਥੱਲੇ ਜੋ ਬਣਾਉਂਦਾ ਉਹਨੂੰ ਅੱਧਾ ਕਰ ਦਿਓ। ਸੋ ਦਾ ਮਤਲਬ ਵੀ ਉਹਨੂੰ ਕੱਟ ਟੂ ਹਾਫ ਕਰ ਦਿਓ। ਲੇਕਿਨ ਇੰਡੀਆ, ਚਾਈਨਾ, UAE ਦੀ ਜਿਹੜੀ ਨੀਤੀ ਸੀ ਉਹਨੇ ਰਸ਼ੀਆ ਨੂੰ that kept them floating। Ukraine has been fighting the war on the front lines, keeping Russia engaged, but Western allies needed to do more in targeting Russia economically। Scrutinizing financial interests of these 3 countries would seriously hurt Russia's monetary trail, and the latest developments in current affairs clearly highlight how the West has an upper edge over Russia and the countries supporting it। ਕਿ ਵੀ ਹੁਣ ਜਿਹੜਾ ਵੈਸਟ ਨੇ ਪੇ ਬੈਕ ਕਰਨਾ ਸ਼ੁਰੂ ਕੀਤਾ ਇਹਨਾਂ 3 ਹੀ ਮੁਲਕਾਂ ਨੂੰ, ਚਾਈਨਾ, UAE ਔਰ ਇੰਡੀਆ, ਕਿਵੇਂ ਵੈਸਟ ਦਾ ਹੱਥ ਉੱਤੇ ਹੁੰਦਾ ਜਾ ਰਿਹਾ ਔਰ ਇਸ ਸਾਰੇ ਚੋਂ ਹੀ ਜਿਹੜੀ ਕਰੰਟ ਨੀਤੀ ਆ ਉਹਨਾਂ ਦੀ ਟੁਵਰਡਸ ਇੰਡੀਆ ਵੀ ਨਿਕਲ। ਫਿਰ ਚਾਈਨਾ ਬਾਰੇ ਉਹਨਾਂ ਨੇ ਕਿਹਾ ਵੀ ਹੁਣ ਜਿਹੜਾ ਰੀਸੈਂਟਲੀ ਚਾਈਨਾ ਦਾ ਪ੍ਰੀਮੀਅਰ ਸ਼ੀ ਜਿਨਪਿੰਗ ਆਇਆ, ਜਿਹੜੇ ਰੀਸਟਾਰਟ ਰਿਲੇਸ਼ਨਸ਼ਿਪ ਹੋ ਰਹੀ ਹੈ ਕਿਉਂਕਿ ਚਾਈਨਾ ਦੀ ਇਕੋਨਮੀ ਵੀ ਸਫਰ ਕਰ ਰਹੀ ਸੀ ਔਰ ਇਹ ਜਿਹੜਾ ਮਿਲਟਰੀ ਪ੍ਰੈਜ਼ੈਂਸ ਵੀ ਸਾਊਥ ਚਾਈਨਾ ਸੀ ਚ ਅਮਰੀਕਾ ਦੀ, ਉਹਨੇ ਵੀ ਜਿਹੜਾ ਇਸ ਨੂੰ ਮੈਸੇਜ ਦਿੱਤਾ ਚਾਈਨਾ ਨੂੰ ਕਿ ਭਾਈ ਇਹ ਜਿਹੜਾ ਤੁਸੀਂ ਜਿਹੜੀ ਹੈ ਵਾਰ ਐਫਰਟ ਜਿਹੜਾ ਰਸ਼ੀਆ ਦਾ ਉਹਦੇ 'ਚ ਉਹਨੂੰ ਖੁੱਲ੍ਹ ਕੇ ਮਦਦ ਨਹੀਂ ਕਰ ਸਕਦੇ। ਔਰ ਇਸ ਦੇ ਵਿੱਚ US ਨੇ ਈਵਨ ਤਾਈਵਾਨ ਦੇ ਇਸ਼ੂ ਨੂੰ ਵੀ ਕਾਮਯਾਬੀ ਨਾਲ ਵਰਤਿਆ। US has time and again used as its leverage Taiwan issue to hit back as China if needed, keeping China engaged and which has worked well for US and its allies। ਹੁਣ ਚਾਈਨਾ ਦਾ ਪ੍ਰੈਜ਼ੀਡੈਂਟ ਵੀ ਆਇਆ ਅਮਰੀਕਾ 'ਚ ਔਰ ਸਬੰਧ ਜਿਹੜੇ ਨੇ ਪਹਿਲਾਂ ਵਾਂਗ ਬਿਟਰ ਨਹੀਂ ਨੇ। ਸੋ ਇਹਦਾ ਮਤਲਬ ਇਹ ਹੈ ਕਿ ਵੀ ਜਿਹੜਾ ਚਾਈਨਾ ਖੁੱਲ੍ਹ ਕੇ ਰਸ਼ੀਆ ਵੱਲ ਜਾ ਰਿਹਾ ਸੀ ਉਹਨੂੰ ਵੀ ਅਮਰੀਕਾ ਨੇ ਰੀਐਨਗੇਜ ਕਰਕੇ ਅੰਡਰ ਚੈੱਕ ਕੀਤਾ। ਫਿਰ ਉਹਨਾਂ ਨੇ UAE ਦੀ ਗੱਲ ਕੀਤੀ। ਲੇਟੈਸਟ ਰੈਵਲੇਸ਼ਨਸ ਆਫ UAE ਯੂਜ਼ਿੰਗ COP28 ਟੂ ਸਟ੍ਰਾਈਕ ਆਇਲ ਡੀਲਸ was just one example of how UAE has tried to undermine status quo। UAE using its soil to be used as a black sites by Chinese to send Uyghur Muslims back to China was yet another example of UAE defying Western countries, which didn't go down well। ਕਿ ਫੜਿਆ ਗਿਆ ਵੀ ਜਿਹੜੇ ਉਹਨਾਂ ਦੇ ਵੀਗਰ ਮੁਸਲਮਾਨ ਨੇ ਸਿੰਘ ਕਿਆਂਗ ਦੇ ਵਿੱਚ ਉਹਨਾਂ ਨੂੰ ਟੌਰਚਰ ਕਰਨ ਦੇ ਲਈ ਜਾਂ ਦੂਜੇ UAE ਦੇ ਵਿੱਚ ਵੀ ਅੱਡੇ ਨੇ ਤੇ ਜਿਹੜੇ ਉੱਥੋਂ ਵਿਚਾਰੇ ਨਿਕਲ ਕੇ ਆ ਜਾਂਦੇ ਨੇ UAE ਉਹਨਾਂ ਨੂੰ ਫੜ ਕੇ ਵਾਪਸ ਚਾਈਨਾ ਪਹੁੰਚਾਉਂਦਾ। ਇਹ ਸਾਹਮਣੇ ਆ ਗਏ ਨੇ ਸਾਰੇ ਇਸ਼ੂ। ਫਿਰ US ਔਰ ਅਮਰੀਕਾ ਨੇ ਤਾਂ ਜਿਹੜਾ ਵੀਗਰ ਮੁਸਲਮਾਨਾਂ ਦਾ ਕਤਲੇਆਮ ਹੈ ਉਹਨੂੰ ਨਸਲਕੁਸ਼ੀ ਦੇ ਤੌਰ 'ਤੇ ਐਲਾਨਿਆ ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ UAE ਤਾਂ ਚਾਈਨਾ ਦਾ ਰੋਲ ਪਲੇ ਕਰ ਰਿਹਾ ਹੈ ਉਹਨਾਂ ਵੀਗਰ ਮੁਸਲਮਾਨਾਂ ਨੂੰ ਚੁੱਪ ਕਰਾਉਣ ਲਈ। ਔਰ ਫਿਰ 2015 'ਚ UAE ਨੇ ਹੂਥੀਜ਼ ਦੇ ਨਾਲ ਜਿਹੜੇ ਯਮਨ ਦੇ ਵਿੱਚ ਨੇ ਬਿਨਾਂ ਅਮਰੀਕਾ ਦੇ ਨਾਲ ਕੋਈ ਡਿਸਕਸ ਕੀਤੇ ਜਿਹੜੇ ਨੇ ਉਹ ਜੰਗ ਵਿੜ ਦਿੱਤੀ। ਔਰ ਇਸੇ ਤਰ੍ਹਾਂ ਰਸ਼ੀਆ ਦੇ ਮੁੱਦੇ 'ਤੇ UAE ਨੇ ਕਿਹਾ ਜੀ ਅਸੀਂ ਜਿਹੜਾ ਖੁੱਲ੍ਹ ਕੇ ਰਸ਼ੀਆ ਦੇ ਖਿਲਾਫ ਨਹੀਂ ਜਾ ਸਕਦੇ। ਅਮਰੀਕਾ ਨੂੰ ਉਹਨਾਂ ਨੇ ਅੰਗੂਠਾ ਦਿਖਾਇਆ। ਫਿਰ ਜਿਹੜੀ ਹੈ ਔਰ ਇਸ ਦੇ ਚਲਦੇ ਇੰਸਟੈਡ UAE played host to Russian oligarchs and its real estate has thrived on inflows of oil and gold from Russia। ਕਿ UAE ਨੇ ਰਸ਼ੀਆ ਦੇ ਜਿਹੜੇ ਓਲੀਗਾਰਕ ਨੇ ਜਿਹੜੇ ਨੌਵਰਿਸ਼ ਬਣੇ ਹੋਏ ਲੁੱਟਮਾਰ ਕਰਕੇ ਅਮੀਰ ਲੋਕ ਉਹਨਾਂ ਲਈ ਦਰਵਾਜ਼ਾ ਖੋਲ੍ਹਿਆ ਔਰ ਬਹੁਤ ਸਾਰਾ ਜਿਹੜਾ ਹੈ ਉਹ ਆਇਲ ਔਰ ਗੋਲਡ ਰਸ਼ੀਆ ਦਾ UAE 'ਚ ਆਇਆ। ਭਾਵੇਂ ਉਹਨਾਂ ਦੀ ਖੁਸ਼ਹਾਲੀ ਹੋਈ ਪਰ ਅਮਰੀਕਾ ਨਾਲ ਉਹਨਾਂ ਨੇ ਡਬਲ ਕ੍ਰਾਸ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਵੀ ਅੱਗੇ ਜੇ ਜਾਣਾ ਹੋਏ ਤਾਂ ਫਿਰ ਜਿਹੜਾ UAE ਦੀਆਂ ਫਾਈਨੈਂਸ਼ੀਅਲ ਟ੍ਰਾਂਸੈਕਸ਼ਨਸ ਰਸ਼ੀਆ, ਚਾਈਨਾ ਔਰ ਇੰਡੀਆ ਨਾਲ ਨੇ ਆਇਲ ਇੰਪੋਰਟ ਦੇ ਹਵਾਲੇ ਨਾਲ ਇਹਨੇ ਯੂਕਰੇਨੀਅਨ ਕਨਫਲਿਕਟ ਨੂੰ ਹੋਰ ਲੰਮਾ ਕੀਤਾ ਔਰ ਇਹ ਜਿਹੜਾ ਰਸ਼ੀਆ ਦੇ ਹੱਕ ਦੇ ਵਿੱਚ ਇਹ ਸਾਰੀ ਗੱਲ ਜਾਂਦੀ। ਔਰ ਇਸੇ ਲਈ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ COP28 ਦੀ ਮੀਟਿੰਗ ਸੀ ਉਹਨੂੰ ਅਟੈਂਡ ਨਹੀਂ ਕੀਤਾ। ਔਰ ਇਸ ਵੇਲੇ ਅਮਰੀਕਾ UAE ਦੇ ਰਿਲੇਸ਼ਨਸ਼ਿਪ ਬਹੁਤ ਥੱਲੜੇ ਕਾਡਰ ਦੇ ਉੱਤੇ ਨੇ
ਔਰ ਇਹ ਜਿਹੜੇ ਨੇ UAE ਦਾ ਜਿਹੜਾ ਬਹੁਤ ਸਾਰੇ ਵਿਵਾਦਗ੍ਰਸਤ ਮੁੱਦਿਆਂ ਦੇ ਉੱਤੇ ਅਮਰੀਕਾ ਦੇ ਨਾਲ ਨਾ ਖਲੋਣਾ ਇਹਦਾ ਇੱਕ ਕਾਰਨ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਦੇ ਨਾਲ ਇੱਕ ਪ੍ਰੈਸੀਡੈਂਟ ਸੈੱਟ ਹੋ ਰਿਹਾ ਹੈ ਵੈਸਟ ਵੱਲੋਂ that anyone found complicit of any unlawful activity that helps Russia or a country that has supported Russia war efforts will be targeted। ਜੋ ਹੁਣ ਸਿੱਖ ਇਸ਼ੂ ਤੇ ਅਮਰੀਕਾ ਨੇ ਦੋਵੇਂ ਬਾਹਾਂ ਨੂੜ ਦਿੱਤੀਆਂ ਨੇ ਪਿੱਠ ਪਿੱਛੇ, ਇਹ ਮੈਸੇਜ ਵੀ ਦਿੱਤਾ ਹੈ ਕਿ ਵੀ ਇਹ ਤੁਹਾਨੂੰ ਜਵਾਬ ਦੇ ਬਣਾਇਆ ਜਾਏਗਾ। ਨੈਕਸਟ ਇਨ ਲਾਈਨ ਵਿਲ ਬੀ ਇੰਡੀਅਨ ਕਾਰਪੋਰੇਟ ਹਾਊਸਿਸ that have made UAE their hub of financial activity। ਕਿ ਹੁਣ UAE ਨੇ ਮੋਦੀ ਨੂੰ ਸੱਦ ਕੇ ਵੀ ਹਾਈਐਸਟ ਆਨਰ ਦਿੱਤਾ ਹੈ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਈਵਨ UK ਦੀ ਕੋਰਟ ਨੇ ਕਿਹਾ ਵੀ ਜਿਹੜੀ ਇੱਕ ਉਹਨਾਂ ਦੀ ਰਾਜਕੁਮਾਰੀ ਭੱਜ ਰਹੀ ਸੀ ਤੇ UAE ਨੇ ਹੀ ਵਾਟਰਸ ਦੇ ਵਿੱਚ ਆਪਣੇ ਬੰਦੇ ਨੇਵੀ ਭੇਜ ਕੇ ਉਹਨੂੰ ਵਾਪਸ ਭਿਜਵਾਇਆ ਇੰਡੀਆ ਦੇ ਕਹਿਣ ਤੇ। ਸੋ ਇਹ ਸਾਰੇ ਦੇ ਚਲਦਿਆਂ ਇੰਡੀਆ ਨੇ ਹੈਲਪ ਕੀਤੀ UAE ਦੀ ਉਸ ਸਾਰੇ ਦੇ ਵਿੱਚ। ਸੋ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਇਹ ਵੀ ਅਮਰੀਕਾ ਨੂੰ ਬੜੀ ਕਲੀਅਰ ਹੈ। ਫਿਰ famous call by PM Trudeau after September 18 to UAE and Jordan does look plausible and eye-opener now to his outright critics। ਉਦੋਂ ਵੀ ਇਹ ਆਇਆ ਸੀ ਕਿ ਵੀ ਇਹ ਟਰੂਡੋ ਨੇ ਖਾਸ ਤੌਰ ਤੇ 18 ਸਤੰਬਰ ਵਾਲੇ ਪਾਰਲੀਮੈਂਟ ਦੀ ਇੰਕਸ਼ਾਫ ਤੋਂ ਬਾਅਦ UAE ਵਾਲੇ ਨੂੰ ਵੀ ਕਾਲ ਕੀਤੀ ਤੇ ਜਾਰਡਨ ਵਾਲੇ ਨੂੰ ਵੀ ਕੀਤੀ। ਸੋ ਇਹਦਾ ਮਤਲਬ ਇਹ ਹੈ ਕਿ ਇਹ ਇੰਡੀਆ ਦੇ ਨਾਲ ਜੋ ਇਹਨਾਂ ਨੇ ਸੰਬੰਧ ਬਣਾਏ ਹੋਏ ਨੇ ਉਹਨਾਂ ਨੇ ਉਹਨਾਂ ਨੂੰ ਵਾਰਨ ਵੀ ਕੀਤਾ ਕਿ ਹੁਣ ਇੰਡੀਆ ਦੇ ਉੱਤੇ ਇਹਨਾਂ ਦਾ ਹੈ। ਮੀਨਾਕਸ਼ੀ ਲੇਖੀ India's external affairs minister has visited South America over past few months to strike new deals for oil imports and other products to accelerate trade at America's behest most likely। ਕਿ ਹੁਣ ਇਹ ਮੀਨਾਕਸ਼ੀ ਲੇਖੀ ਜਿਹੜੀ ਹੈ ਡਿਪਟੀ ਹੈ ਨੰਬਰ 2 ਸਟੇਟ ਮਿਨਿਸਟਰ ਹੈ ਜਿਹੜੀ ਹੈ ਫੋਰਨ ਅਫੇਅਰਸ ਦੀ, ਉਹ ਸਾਊਥ ਅਮਰੀਕਾ 'ਚ ਵਿਜ਼ਿਟ ਕਰ ਰਹੀ ਹੈ ਆਇਲ ਡੀਲ ਸਟ੍ਰਾਈਕਸ ਕਰਨ ਲਈ। ਉਹਨਾਂ ਨੇ ਕਿਹਾ ਅਮਰੀਕਾ ਦੇ ਕਹਿਣ 'ਤੇ ਹੀ ਕਰ ਰਹੀ ਹੈ। ਔਰ ਪਿਛਲੇ ਹਫਤੇ ਹੀ ਵੈਨਜ਼ੂਏਲਾ ਦੇ ਨਾਲ ਜਿਹੜੀ ਡੀਲ ਹੋਈ ਇੰਡੀਆ ਨੇ ਕਿਹਾ ਕਿ ਜੀ ਦੇਖੋ ਇਹ ਤਾਂ ਜਿਹੜਾ ਆਇਲ ਹੈ ਵੈਨਜ਼ੂਏਲਾ ਦਾ ਇਹ ਤਾਂ ਰਸ਼ੀਆ ਤੋਂ ਵੀ ਸਸਤਾ ਹੈ। ਪਰ ਫੈਕਟ ਇਹ ਹੈ ਕਿ ਵੀ ਇਹ ਕਿਉਂਕਿ ਇੰਡੀਆ ਹੁਣ ਐਕਸਟਰਾ ਜੁਡੀਸ਼ੀਅਲ ਕਿਲਿੰਗ ਜੋ ਕੈਨੇਡਾ 'ਚ ਕੀਤੀ ਤੇ ਫਾਇਲਡ ਪਲਾਟ ਅਮਰੀਕਾ 'ਚ ਹੈ ਉਹਦੇ 'ਚ ਫਸਿਆ ਹੋਇਆ। ਔਰ ਇਸੇ ਤਰ੍ਹਾਂ ਇੱਕ ਐਸੈਸੀਨੇਸ਼ਨ UK ਵਾਲੀ ਵੀ ਸਾਹਮਣੇ ਹੈ। ਹੁਣ ਇਹ ਡਿਪਲੋਮੈਟਿਕ ਪ੍ਰੈਸ਼ਰ ਇੰਡੀਆ ਦੇ ਉੱਤੇ ਇੰਨਾ ਕੁ ਬਿਲਟ ਹੋਇਆ ਕਿ ਰੂਸ ਤੋਂ ਆਇਲ ਖਰੀਦਣਾ ਬੰਦ ਕਰੋ ਮਈ ਜੂਨ 2023 ਤੋਂ। ਹੁਣ ਜਿਹੜਾ ਕਰੰਟ ਜੋ ਇੰਡਾਇਕਟਮੈਂਟ ਹੋਈ ਹੈ ਇਸ ਤੋਂ ਇਹ ਹੈ ਕਿ ਵੀ ਇਹ ਲੀਵਰੇਜ ਹੋਰ ਵੀ ਮਿਲੀ ਹੈ ਅਮਰੀਕਾ ਨੂੰ ਇੰਡੀਆ ਦੇ ਖਿਲਾਫ। ਉਹਦੇ 'ਚ ਨੰਬਰ 1 ਡਿਸਰਪਟ ਰਸ਼ੀਆਜ਼ ਫਾਈਨੈਂਸ਼ੀਅਲ ਸਪਲਾਈ ਚੇਨ, ਕਿ ਵੀ ਇਹ ਇੰਡੀਆ ਦੀ ਬਾਂਹ ਮਰੋੜ ਕੇ ਇਹਨੂੰ ਡਿਸਰਪਟ ਕਰਨਾ। ਇਫ ਇੰਡੀਆ ਡਜ਼ ਨਾਟ ਟ੍ਰੈਡ ਦਾ ਪਾਥ ਹੈਜ਼ ਸੁਜੈਸਟਡ ਟਾਰਗੇਟ ਇਟ ਵਿਦ ਅ ਟ੍ਰੇਡ ਐਮਬਾਰਗੋ ਐਂਡ ਡਿਕਲੇਅਰ ਇਟ ਅ ਰੌਕ ਸਟੇਟ। ਕਿ ਜੇ ਇੰਡੀਆ ਨੇ ਚਿੜਪੜ ਕੀਤੀ ਤਾਂ ਫਿਰ ਇਹ ਹੈ ਕਿ ਵੀ ਇਹਦੇ ਤੇ ਵਪਾਰਕ ਸੈਂਕਸ਼ਨਸ ਲੱਗਣਗੀਆਂ ਔਰ ਇਹਨੂੰ ਰੋਗ ਸਟੇਟ ਐਲਾਨਿਆ ਜਾਏਗਾ। The onus in this matter now is wholly and solely going to rest on India, which path it decides to follow. But in all possible scenarios present, India will be isolated gradually। India ਇਸ ਰਸਤੇ ਜਾਏ ਕਿ ਉਸ ਰਸਤੇ ਜਾਏ, ਪਰ ਇਸ ਦਾ ਰਸਤੇ 'ਚ ਹੁਣ ਕੰਢੇ ਹੀ ਨੇ ਔਰ ਇਹ ਆਈਸੋਲੇਟ ਹੋਏਗਾ। ਜਿਵੇਂ ਜਿਹੜਾ ਪਾਸਿੰਗ ਰੈਫਰੈਂਸ ਉਹਨਾਂ ਨੇ ਆਪਰੇਸ਼ਨ ਨੈਪਚੂਨ ਸਪੀਅਰ ਦੀ ਕੀਤੀ ਕਿ ਵੀ ਜਦੋਂ ਉਸਾਮਾ ਬਿਨ ਲੈਡਨ ਨੂੰ ਐਲੀਮੀਨੇਟ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਤੇ ਓਬਾਮਾ ਨੇ ਪਾਕਿਸਤਾਨ ਦੀ ਬੜੀ ਤਾਰੀਫ ਕੀਤੀ ਸੀ। ਉਹਦੇ 'ਚ ਉਹਨਾਂ ਨੇ ਓਬਾਮਾ ਦੀ ਸਪੀਚ ਦਿੱਤੀ ਹੈ। ਉਹਨੇ ਕਿਹਾ ਜੀ ਦੇਖੋ ਅਸੀਂ ਮਿਲ ਕੇ ਆਪਰੇਸ਼ਨ ਕੀਤਾ ਹੈ ਔਰ ਇਹ ਬੜਾ ਜ਼ਰੂਰੀ ਹੈ ਕਿ ਵੀ ਅਸੀਂ ਪਾਕਿਸਤਾਨ ਔਰ ਸਾਡੀ ਕੋਆਪਰੇਸ਼ਨ ਰਹੇ ਔਰ ਪਾਕਿਸਤਾਨ ਨੇ ਜਿਹੜਾ ਸਾਨੂੰ ਲੀਡ ਦਿੱਤੀ। ਔਰ ਇਹ ਜਿਹੜਾ ਇੰਡੀਡ ਬਿਨ ਲੈਡਨ ਹੈਡ ਡਿਕਲੇਅਰਡ ਵਾਰ ਅਗੇਂਸਟ ਪਾਕਿਸਤਾਨ ਐਜ਼ ਵੈਲ and ordered attack against Pakistani people। So Obama keh raha, tonight I called President Zardari and my team has also spoken with their Pakistani counterparts। They agreed that this is a good and historic day for both of our nations, and going forward it is essential that Pakistan continue to join us in fight against Al-Qaeda and its affiliates। ਕਿ ਵੀ ਉਹਨੇ ਤਾਂ ਇੰਨੀ ਤਾਰੀਫ ਪਾਕਿਸਤਾਨ ਦੀ ਕੀਤੀ, ਪਰ ਇਹਨਾਂ ਦਾ ਕਹਿਣਾ ਵੀ ਹਰ ਇੱਕ ਨੂੰ ਪਤਾ ਹੈ ਕਿ ਉਸ ਤੋਂ ਬਾਅਦ ਪਾਕਿਸਤਾਨ ਭਾਰਤ ਦੇ ਪਾਕਿਸਤਾਨ ਅਮਰੀਕਾ ਦੇ ਸੰਬੰਧ ਕਿਵੇਂ ਥੱਲੇ ਵੱਲ ਗਏ। ਸੋ ਉਹਨਾਂ ਨੇ ਕਿਹਾ ਵੀ ਹੁਣ ਵੀ ਭਾਵੇਂ ਡਿਪਲੋਮੈਟਿਕ ਗੁੱਡਵਿਲ 'ਚ ਅਮਰੀਕਾ ਜਿਹੜਾ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਔਰ ਦੂਸਰਾ ਕਹਿੰਦਾ ਰਹੇ, ਲੇਕਿਨ ਜੋ ਇੰਡੀਆ ਦੀ ਕਰਤੂਤ ਹੈ ਉਸ ਤੋਂ ਬਾਅਦ
ਇਹ ਹੁਣ ਰਿਲੇਸ਼ਨਸ਼ਿਪ ਡਾਊਨ ਸਲਾਈਡ ਨੇ ਲੈਣੀ ਹੈ, ਕਿਉਂਕਿ ਇੰਡੀਆ ਨੇ ਸਾਰੀਆਂ ਹੀ ਬਾਉਂਡਰੀਜ਼ ਕ੍ਰਾਸ ਕਰਕੇ ਅਮਰੀਕਨ ਸੋਵਰਨਿਟੀ ਦੇ ਉੱਤੇ ਹਮਲਾ ਕੀਤਾ ਹੈ, ਜਿਹੜਾ ਅਮਰੀਕਨ ਕਦੇ ਮੁਆਫ ਨਹੀਂ ਕਰਨਗੇ। ਅਮਰੀਕਾ ਹੈਜ਼ ਟੂ ਲਿਵ ਅਪ ਟੂ ਇਟਸ ਕੋਰ ਵੈਲਿਊਜ਼ ਐਂਡ principles irrespective of trade and set a precedent on transnational repression to deter any further attempts from rogue nations. It can be concluded on this basis that buying Russian oil has proved a geopolitical blunder which India will go on to regret for times immemorial। ਕਿ ਵੀ ਇਹ ਵੱਡਾ ਬਲੰਡਰ ਕੀਤਾ ਰਸ਼ੀਅਨ ਆਇਲ ਬਾਏ ਕਰਕੇ, ਜਿਹਦੇ ਲਈ ਭਾਰਤ ਜਿਹੜਾ ਟਿਲ ਇਟਰਨਿਟੀ ਪਛਤਾਉਂਦਾ ਰਹੇਗਾ। ਤੇ ਦੂਸਰਾ ਜਿਹੜਾ ਪਾਰਟ ਕਿ ਵੀ ਇਹ ਕਿਵੇਂ ਖਾਲਿਸਤਾਨ ਰੈਫਰੈਂਡਮ ਨੂੰ ਇਹਨੇ ਹੈਲਪ ਕੀਤਾ ਹੈ, ਉਹ ਅਸੀਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।